ਤੇ ਕੀ ਇਹ ਪਰਿਵਾਰਕ ਆਪਣੇ ਮੈਂਬਰਸ ਦਾ ਜਿਹੜਾ ਇਹ E2 ਵੀਜ਼ਾ ਅਪਲਾਈ ਕਰ ਰਿਹਾ ਆ, ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲਿਆ ਸਕਦਾ ਹੈ? ਹਾਂਜੀ, ਹਾਂਜੀ, ਬਿਲਕੁਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲਿਆ ਸਕਦੇ ਆ ਜਵਾਕ, ਪਰ ਇਹਦੇ ਵਿੱਚ ਜਿਹੜੇ ਹੈਗੇ ਆ ਉਹ ਸਿਰਫ ਆਪਣੇ 21 ਸਾਲ ਤੋਂ ਜਿਹੜੇ ਛੋਟੇ ਆ ਉਹ ਆ ਸਕਦੇ ਆ, ਤੇ 21 ਸਾਲ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਰਾਹ ਆਪ ਲੱਭਣਾ ਜਿਹੜਾ ਪੈਂਦਾ। ਓਕੇ, ਠੀਕ ਹੈ। ਇਹਦੇ ਵਿੱਚ ਇੱਕ ਖਾਸ ਗੱਲ ਬਹੁਤ ਆ ਕਿ ਜਿਹੜਾ ਮੇਨ ਬੰਦਾ E2 ਵਾਲਾ ਨਾ, ਜਿੱਦਾਂ ਮੰਨ ਲਓ ਕਿਸੇ ਦੀ ਘਰ ਵਾਲੀ ਨੇ E2 ਲਵਾ ਲਿਆ, ਤੇ ਜਿਹੜਾ ਫਿਰ ਘਰ ਵਾਲਾ ਉਹਨੂੰ ਓਪਨ ਐਂਡਡ ਵਰਕ ਪਰਮਿਟ ਮਿਲ ਜਾਂਦਾ ਕਿ ਜਿੱਥੇ ਮਰਜ਼ੀ ਕੰਮ ਕਰ, ਭਾਵੇਂ ਆਪਣੇ ਬਿਜ਼ਨਸ 'ਚ ਕਰ, ਭਾਵੇਂ ਟਰੱਕ ਚਲਾ, ਕੁਛ ਵੀ ਕਰ, ਹਨਾ। ਮਤਲਬ ਇੱਕ ਠੀਕ ਬੰਦਾ ਹੈ ਜੀ। ਬਚ ਜਾਂਦਾ ਤੇ ਦੂਜੇ ਬੰਦੇ ਨੂੰ ਜਿਹੜਾ ਖੁੱਲਾ ਜਿਹੜਾ ਕੰਮ ਮਿਲ ਜਾਂਦਾ। ਇੱਕ ਇਹਦੇ ਵਿੱਚ ਚੀਜ਼ ਹੋਰ ਵੇਖਣ ਵਾਲੀ ਆ ਕਿ ਇੱਕ ਬੰਦੇ ਕੋਲ E2 ਦੀ ਸਿਟੀਜ਼ਨਸ਼ਿਪ ਚਾਹੀਦੀ ਆ। ਮੰਨ ਲਓ ਘਰ ਵਾਲਾ ਇੱਕ ਸਿਟੀਜ਼ਨਸ਼ਿਪ ਹੈਗੀ ਇਟਾਲੀਅਨ, ਘਰ ਵਾਲੀ ਕੋਲ ਭਾਵੇਂ ਇੰਡੀਆ ਦਾ ਹੀ ਪਾਸਪੋਰਟ ਹੈਗਾ, ਉਹ ਤਾਂ ਵੀ ਜਿਹੜਾ ਹੈਗਾ ਐਜ਼ ਅ ਡਿਪੈਂਡੈਂਟ ਉਰੇ ਆ ਸਕਦੀ ਹੈ। ਸੋ ਇਹਦੀ ਬਿਊਟੀ ਹੈ ਇੱਕ ਜਾਣੇ ਕੋਲ ਜਿਹੜਾ ਘਰ ਵਾਲਾ ਜਾਂ ਘਰ ਵਾਲੀ 'ਚ ਇੱਕ ਜਾਣੇ ਕੋਲ ਜਿਹੜਾ E2 ਕੰਟਰੀ ਦਾ ਪਾਸਪੋਰਟ ਚਾਹੀਦਾ। ਠੀਕ ਹੈ ਜੀ, ਓਕੇ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਹੁਣ ਤੁਸੀਂ ਦੱਸ ਰਹੇ ਆ, ਤੇ ਇਹ ਪਰਿਵਾਰਕ ਮੈਂਬਰ ਦੀ ਥਾਂ ਤੇ ਜਿੱਦਾਂ ਆਪਾਂ ਜੇ ਇੰਪਲੋਈ ਦੀ ਗੱਲ ਕਰੀਏ, ਜੇ ਕੋਈ ਚੱਲਦਾ ਬਿਜ਼ਨਸ ਇੱਧਰ ਲੈ ਕੇ ਆ ਰਿਹਾ ਆ ਜਾਂ ਉੱਦਾਂ ਦਾ ਇੱਧਰ ਖੜਾ ਕਰ ਰਿਹਾ ਬਿਜ਼ਨਸ, ਉੱਦਾਂ ਦੇ ਉਹ ਇੰਪਲੋਈ ਜਿਹੜੇ ਆ ਉਹ ਆਪਣੇ ਉਹਨਾਂ ਨੂੰ ਵੀ ਨਾਲ ਲਿਆ ਸਕਦਾ ਇੱਧਰ? ਇਹ ਆਪਣੇ ਪੰਜਾਬੀ ਵਾਲੇ ਬਿਜ਼ਨਸ ਤਾਂ ਨਹੀਂ ਹੈ, ਜਿੱਦਾਂ ਕੋਈ ਇਦਾਂ ਆਇਆ ਕਿ ਜਿਹਨਾਂ ਦੇ ਥੋੜੇ ਜਿਹੇ ਸੋਫਿਸਟੀਕੇਟਡ ਬਿਜ਼ਨਸ ਸੀਗੇ, ਟੈਕ ਕੰਪਨੀਆਂ ਵਾਲੇ ਜਿਹੜੇ ਸੀਗੇ, ਐਂਡ ਆਪਰੇਸ਼ਨ ਵਾਲੇ ਆ, ਕਿ ਜਿਹੜੇ E2 ਕੰਟਰੀ ਦੇ ਵਿੱਚ ਇੱਕ ਕੰਪਨੀ ਉਹਨਾਂ ਦੀ ਉੱਧਰ ਚੱਲ ਰਹੀ ਹੈ, ਇੱਕ ਕੰਪਨੀ ਇੱਧਰ ਚੱਲ ਰਹੀ ਹੈ ਦੇ ਵਿੱਚ, ਤੇ ਉਹ ਆਪਣੇ ਡਿਗਰੀ ਲੈਵਲ ਵਾਲੇ ਜਿਹੜੇ ਬੰਦੇ ਹੁੰਦੇ ਆ, ਮੈਨੇਜਰੀਅਲ ਐਗਜ਼ੈਕਟਿਵ ਹਾਇਰ ਜਿਹੜੇ ਇੰਪਲੋਈ ਆ, ਉਹ ਆਪਣੇ E2 ਵੀਜ਼ੇ ਦੇ ਥੱਲੇ ਜਿਹੜੇ ਮੂਵ ਕਰ ਸਕਦੇ ਆ ਕੰਪਨੀ ਟੂ ਕੰਪਨੀ। ਓਕੇ, ਤੇ ਇਹ ਜਿਹੜਾ ਕੰਮ ਕਰਨ ਵਾਲਾ, ਜਿੱਦਾਂ ਆਪਾਂ H1B ਦੀ ਅਟਾਰਨੀ ਟਰਕੀਆਂ ਦੀ ਗੱਲ ਕਰਦੇ ਹੁੰਦੇ ਆ ਵੀ ਉਹਦੀ ਗ੍ਰੈਜੂਏਸ਼ਨ ਲੈਵਲ ਆ, ਉਹਦਾ ਇਹ ਆ, ਇਹ ਵੀ ਬਿਜ਼ਨਸ ਦੇ ਹਿਸਾਬ ਨਾਲ ਜਿਹੜਾ ਇੰਪਲੋਈ ਲੈ ਕੇ ਆ ਰਹੇ ਆ ਉਹਦੀ ਵੀ ਕੁਆਲੀਫਿਕੇਸ਼ਨ ਇਸ ਹਿਸਾਬ ਨਾਲ ਚੈੱਕ ਹੁੰਦੀ ਹੈ ਇਹਦੇ 'ਚ? ਜੇ ਇੰਪਲੋਈ ਬੁਲਾਣੇ, ਹਾਂ, ਪਰ ਜਿਹੜੇ ਆਪਣੇ ਪੰਜਾਬੀਆਂ ਵਾਲੇ ਲੈਵਲ ਤੇ ਜੇ ਆਪਾਂ ਗੱਲ ਕਰੀਏ ਕਿ ਜਿਹਨਾਂ ਨੇ ਬਿਜ਼ਨਸ ਕਰਨੇ ਆ ਕੇ, ਜਿਹੜਾ ਮੇਨ ਮਾਲਕ ਖੁਦ ਹੈਗਾ, ਉਹਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਐਜੂਕੇਸ਼ਨ ਦੀ। ਉਹਦੀ ਕੋਈ ਐਜੂਕੇਸ਼ਨ ਦੀ ਕੋਈ ਰਿਕੁਆਇਰਮੈਂਟ ਜਿਹੜੀ ਉਹ ਨਹੀਂ ਜਿਹੜੀ ਉਹ ਹੈਗੀ। ਤੇ ਇਹਦੇ ਵਿੱਚ ਤੁਸੀਂ ਹੋਰ ਕੁਛ ਐਡ ਜਿਹੜਾ ਉਹ ਕਰਨਾ ਚਾਹੁੰਦੇ ਇੰਪਲੋਇਰ ਦੇ ਮਾਮਲੇ ਦੇ ਵਿੱਚ ਜਾਂ ਇੰਪਲੋਈ ਦੇ ਮਾਮਲੇ 'ਚ? ਐਕਸਪਰਟੀਜ਼ ਦਾ ਕਿੱਦਾਂ ਹੋਵੇ, ਜਾਂ ਕਿਸ ਤਰੀਕੇ ਦੇ ਨਾਲ ਉਹ ਬਿਜ਼ਨਸ ਨੂੰ ਕਿੱਦਾਂ ਰਨ ਕਰਨ ਵਾਲਾ ਉਹਦਾ ਹੁੰਦਾ ਹੈ, ਉਹ ਜੇ ਉਹ ਤੁਸੀਂ ਥੋੜਾ ਉਸ ਦੇ ਬਾਰੇ ਐਕਸਪੈਂਡ ਕਰਨਾ ਹੋਵੇ। ਜੀ, ਵੈਸੇ ਦੇਖੋ ਇੰਪਲੋਇਮੈਂਟ ਦੀ ਤਾਂ ਆਪਾਂ ਗੱਲ ਭਾਵੇਂ ਸਾਰੇ ਹਫਤੇ ਕਰਦੇ ਰਹੀਏ, ਮੁੱਕਣੀ ਨਹੀਂ, ਕਿਉਂਕਿ ਆਪਣੀ ਕੋਰ ਕੰਪੀਟੈਂਸ ਜਿਹੜੀ ਪਹਿਲਾਂ ਸੀਗੀ ਇੰਪਲੋਇਮੈਂਟ ਇਮੀਗ੍ਰੇਸ਼ਨ ਸੀਗੀ, ਤੇ ਜਿਹੜੇ ਪੰਜਾਬੀਆਂ ਦੇ ਬਿਜ਼ਨਸ ਜ਼ਿਆਦਾਤਰ ਹੁੰਦੇ ਨਾ, ਉਹ ਜਿੱਦਾਂ ਮੈਂ ਦੱਸਿਆ ਕਿ ਬ੍ਰਿਕ ਐਂਡ ਮੋਟਰ ਬਿਜ਼ਨਸ ਜਿਹੜੇ ਜ਼ਿਆਦਾ ਵਾ, ਕਿ ਗੈਸ ਸਟੇਸ਼ਨ, ਆਪਣੇ ਫਰੈਂਚਾਈਜ਼ ਬਿਜ਼ਨਸ ਹੋ ਗਏ, ਰੈਸਟੋਰੈਂਟ ਵਗੈਰਾ ਹੋ ਗਏ, ਟਰੱਕਿੰਗ ਇੰਡਸਟਰੀ ਹੋ ਗਈ, ਇਹ ਵਾਲੇ ਮੋਟਲ ਜਿਹੜੇ ਇਦਾਂ ਦੇ ਬਿਜ਼ਨਸਾਂ 'ਚ ਆਪਣੇ ਬੰਦੇ ਜਿਹੜੇ ਜ਼ਿਆਦਾ ਵਾ। ਮਤਲਬ ਕੋਈ ਸਾਊਥ ਇੰਡੀਅਨ ਨਾ, ਹੁਣ ਜਿੱਦਾਂ ਬੰਦੇ ਤੁਸੀਂ ਡੀਲ ਕਰਦੇ ਹੋ ਆਪਣੇ ਟੈਕ ਵਰਲਡ ਦੇ ਵਿੱਚ ਜ਼ਿਆਦਾ ਹੁੰਦੇ ਆ, ਹਨਾ। ਯੂਟਲੀ ਵਾਲਿਆਂ ਨਾਲ ਡੀਲ ਕਰਦੇ ਹੋ, ਤੁਸੀਂ ਦੇਖੋਗੇ ਕਿ ਫੈਸ਼ਨ ਦੇ ਵਿੱਚ, ਜੂਲਰੀ ਬਿਜ਼ਨਸ ਦੇ ਵਿੱਚ ਜਿਹੜੇ ਜ਼ਿਆਦਾ ਹੁੰਦੇ ਆ। ਸੋ ਆਪਣੇ ਜੇ ਹੁਣ ਪੰਜਾਬੀਆਂ ਦੀ ਗੱਲ ਕਰੀਏ, ਜਿਹੜੀ ਆਪਣੀ ਆਡੀਅנס ਆ, ਇਹਨਾਂ ਦਾ ਮੇਨ ਜਿਹੜਾ ਆਪਣੇ ਕੋਲ ਜਿਹੜੇ ਕਲਾਇੰਟ ਆਉਂਦੇ, ਉਹ ਇਹ ਹੈ ਕਿ ਜਿਨ੍ਹਾਂ ਨੇ ਆਪਣੇ ਛੋਟੇ ਬਿਜ਼ਨਸ ਜਿਹੜੇ ਸ਼ੁਰੂ ਕਰਨੇ ਆ। ਤੇ ਸਭ ਤੋਂ ਪਹਿਲੀ ਗੱਲ ਇਹੀ ਹੈ ਕਿ ਜਿੱਦਾਂ ਆਪਾਂ ਸ਼ੋਅ ਸ਼ੁਰੂ ਕੀਤਾ ਹੈਗਾ, ਕਿ ਆਪਣਾ ਐਵੇਂ ਨਾ ਬਾਰਡਰ ਟੱਪ ਕੇ ਆਪਣੇ ਪੇਪਰ ਉੱਧਰ ਦੇ ਖਰਾਬ ਕਰਿਆ ਕਰੋ, ਉੱਥੇ ਤੋਂ ਪੱਕੇ ਹੋ, ਸਿਟੀਜ਼ਨ ਬਣੋ ਆਪਣੇ E2 ਕੰਟਰੀ ਦੇ, ਤੇ ਸਿੱਧਾ ਤੁਹਾਡਾ ਜਿਹੜਾ ਇਨਵੈਸਟਮੈਂਟ ਬੇਸ ਤੇ ਰਾਹ ਟੌਰ ਨਾ ਆਓ, ਆਪਣਾ ਸਪਾਊਸ ਨੂੰ ਤੁਹਾਡੇ ਨੂੰ ਵਰਕ ਪਰਮਿਟ ਮਿਲਣਾ, ਆਓ ਬਿਜ਼ਨਸ ਲੈ ਕੇ ਆਓ, ਤੇ ਪੈਸੇ ਪੂਹੇ ਜਿਹੜੇ ਬਣਾਓ ਆਪਣੇ ਉਰੇ, ਤੇ ਜਦੋਂ ਤੁਹਾਡੇ ਕੋਲ $8 ਲੱਖ ਇਕੱਠੇ ਹੋ ਜਾਂਦੇ ਆ, ਤੇ ਤੁਸੀਂ ਫਿਰ EB5 ਜਿਹੜਾ ਹੈਗਾ ਇਨਵੈਸਟਮੈਂਟ ਬੇਸਡ ਗ੍ਰੀਨ ਕਾਰਡ ਜਿਹੜਾ ਉਹ ਕਰ ਸਕਦੇ ਆ, ਤੇ ਤੁਹਾਡੇ ਕੋਲ